ਅਗਲੀ ਖਬਰ ਵਿੱਚ ਚਲੀਏ। ਅੱਜ ਲਾਸ ਐਂਜਲਸ ਟਾਈਮਜ਼ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਹੈ, ਖਾਸ ਕਰਕੇ ਟਰੱਕਰਸ ਨੂੰ ਲੈ ਕੇ। ਕਹਿੰਦੇ ਵੀ ਵਾਈ ਆਰ ਕੈਲੀਫੋਰਨੀਆਜ਼ ਇੰਡੀਅਨ ਟਰੱਕ ਡਰਾਈਵਰਸ ਡਿਸਅਪੀਅਰਿੰਗ ਡਰਿੰਗ ਦਾ ਹੌਲੀਡੇ ਰਸ਼। ਵੀ ਹੌਲੀਡੇ ਰਸ਼ ਦੇ ਦੌਰਾਨ ਬਹੁਤ ਸਾਰੇ ਜਿਹੜੇ ਇੰਡੀਅਨ ਡਰਾਈਵਰਸ ਆ ਉਹ ਲੱਭ ਨਹੀਂ ਰਹੇ ਹੈਗੇ। ਇਹਦੇ ਵਿੱਚ ਉਹਨਾਂ ਨੇ ਇੱਕ ਸਟੋਰੀ ਰਨ ਕੀਤੀ ਹੈਗੀ ਆ। ਸੀਈਓ ਜੋ ਰੋਡੀਜ਼ ਨਾਮ ਦੀ ਕੰਪਨੀ ਆ, ਰਵਿੰਦਰ ਸਿੰਘ, ਜਿਹੜੇ ਕਹਿੰਦੇ ਵੀ 300 ਦੇ ਕਰੀਬ ਡਰਾਈਵਰ ਆ, ਉਹਦੇ ਚੋਂ 100 ਦੇ ਕਰੀਬ ਡਰਾਈਵਰ ਦੇ ਉੱਤੇ ਜਿਹੜਾ ਅਸਰ ਪੈ ਚੁੱਕਾ ਹੈਗਾ। ਟਰੱਕਿੰਗ ਕੰਪਨੀਆਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਆ ਉਹ ਆਪਣੇ ਵਹੀਕਲਸ ਨੂੰ ਖੜੀਆਂ ਕਰ ਰਹੀਆਂ ਹੈਗੀਆਂ, ਪੈਸੇ ਲੂਜ਼ ਕਰ ਰਹੀਆਂ ਹੈਗੀਆਂ, ਕਿਉਂਕਿ ਡੀਐਮਬੀ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਇਮੀਗ੍ਰੈਂਟਸ ਨੇ ਲਏ ਸੀ ਉਹ ਕੈਂਸਲ ਕਰ ਦਿੱਤੇ ਹੈਗੇ ਆ। ਕਹਿੰਦੇ ਵੀ ਇਹ ਜਿਹੜੀ ਪਾਲਿਸੀ ਆ ਇਹਦੇ ਨਾਲ ਹਜ਼ਾਰਾਂ ਹੀ ਇੰਡੀਅਨ ਟਰੱਕਰਸ, ਕਿਉਂਕਿ ਉਹਨਾਂ ਨੇ ਸ਼ਬਦ ਇੰਡੀਅਨ ਟਰੱਕਰ ਵਰਤਿਆ, ਸੋ ਐਗਜ਼ੈਕਟਲੀ ਮੈਂ ਸੇਮ ਟਰਾਂਸਲੇਸ਼ਨ ਕਰ ਰਿਹਾ ਲਾਸ ਐਂਜਲਸ ਟਾਈਮ ਦੀ। ਤੇ ਉਹ ਕਹਿੰਦੇ ਵੀ ਸਟੇਟ ਦੀ ਇਹ ਸਪਲਾਈ ਚੇਨ ਦਾ ਪਿੱਲਰ ਹੈਗਾ, ਪਰ ਜਿਹੜੇ ਸਮਾਲ ਟਰੱਕਿੰਗ ਆਪਰੇਟਰਸ ਆ ਉਹ ਡਿਪੈਂਡ ਕਰਦੇ ਇਹਨਾਂ ਵਰਕਰਸ ਦੇ ਉੱਤੇ। ਤੇ ਨਹੀਂ ਤਾਂ ਇਹ ਸਾਰਾ ਕੁਝ ਕਲੈਪਸ ਕਰ ਜਾਊਗਾ ਜਿੱਧਰ ਨੂੰ ਜਿਹੜੀ ਗੱਲ ਤੁਰਦੀ ਜਾਂਦੀ ਹੈਗੀ ਆ। ਬੇਕਰਸਫੀਲਡ ਦੇ ਵਿੱਚ ਇਸ ਕੰਪਨੀ ਦੇ ਮਾਲਕ ਨੇ ਇਹ ਕਿਹਾ ਵੀ ਜਿਹੜੇ 200 ਦੇ ਕਰੀਬ ਜਿਹੜੇ ਬਿਗ ਰਿਗਸ ਹੈਗੇ ਆ, ਉਹ ਉਹਨਾਂ ਦੇ ਡਰਾਈਵਰਸ ਦੇ ਲਾਇਸੈਂਸ ਕੈਂਸਲ ਹੋ ਗਏ ਆ। ਹੁਣ ਉਹ ਕਿੱਥੇ ਜਾਣ? ਅਮਰੀਕਾ ਦੇ ਵਿੱਚ ਟੈਕ ਤੋਂ ਬਾਅਦ, ਮੈਡੀਸਨ ਤੋਂ ਬਾਅਦ, ਫੈਮਿਲੀ ਬਿਜ਼ਨਸ ਜਿੱਦਾਂ ਸਟੋਰ, ਲਿਕਰ ਸਟੋਰ, ਗੈਸ ਸਟੇਸ਼ਨਸ, ਉਹਨਾਂ ਤੋਂ ਬਾਅਦ ਟਰੱਕਿੰਗ ਜਿਹੜਾ ਆ ਇਹ ਵਨ ਆਫ ਦਾ ਲਾਰਜੈਸਟ ਸੋਰਸ ਆਫ ਏਮਪਲੋਇਮੈਂਟ ਆ ਅਮਰੀਕਾ ਦੇ ਵਿੱਚ। ਜਿਹੜੇ ਭਾਰਤੀ ਮੂਲ ਦੇ ਲੋਕ ਰਹਿੰਦੇ ਹੈਗੇ ਆ ਉਹਨਾਂ ਦਾ। ਇੰਡੀਅਨ ਟਰੱਕਰਸ ਇਹ ਕਹਿੰਦੇ ਆ ਵੀ ਸਾਨੂੰ ਅਨਫੇਅਰਲੀ ਟਾਰਗੇਟ ਕੀਤਾ ਗਿਆ ਹੈਗਾ। ਇੱਕ ਜਿਹੜਾ ਹਰਜਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਉਹ ਤੋਂ ਬਾਅਦ ਲੜਾਈ ਜਿਹੜੀ ਆ ਇਹ ਅਮਰੀਕਾ ਦੀ ਸਰਕਾਰ ਤੇ ਹੁਣ ਕੈਲੀਫੋਰਨੀਆ ਦੀ ਸਰਕਾਰ ਦੀ ਬਣ ਗਈ ਹੈਗੀ ਆ। ਸੋ ਇੱਕ ਡਰਾਈਵਰ ਦੀ ਸਟੋਰੀ ਹੋਰ ਵੀ ਰਨ ਕੀਤੀ ਆ, 27 ਸਾਲਾਂ ਦਾ ਜੋਬਨ ਸਿੰਘ। ਉਹ ਕਹਿੰਦੇ ਵੀ ਮੈਂ ਬੇਕਰਸਫੀਲਡ 'ਚ 80,000 ਦਾ ਟਰੱਕ ਲਿਆ ਸੀ ਤੇ ਹੁਣ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿੱਦਾਂ ਟਰੱਕ ਦੀਆਂ ਪੇਮੈਂਟ ਦਊਂਗਾ ਜਦ ਮੇਰਾ ਲਾਇਸੈਂਸ ਚਲੇ ਜਾਣਾ ਹੈਗਾ। ਪੰਜਾਬੀ ਸਿੱਖ ਟਰੱਕਰਸ ਅਮਰੀਕਨ ਟਰੱਕਿੰਗ ਇੰਡਸਟਰੀ ਦਾ ਪਿੱਲਰ ਆ। 7.5 ਲੱਖ ਦੇ ਕਰੀਬ ਕਹਿੰਦੇ ਪੰਜਾਬੀ ਸਿੱਖ ਅਮਰੀਕਾ 'ਚ ਰਹਿੰਦੇ ਆ, ਜਿਹਦੇ ਵਿੱਚੋਂ 1.5 ਲੱਖ ਦੇ ਕਰੀਬ ਟਰੱਕਿੰਗ ਇੰਡਸਟਰੀ ਦੇ ਵਿੱਚ ਆ। ਮੈਜੋਰਟੀ ਦੇ ਵਿੱਚ ਵੈਸਟ ਕੋਸਟ ਬੇਸਡ ਆ। ਇਹ ਲਾਸ ਐਂਜਲਸ ਟਾਈਮ ਦੀ ਅੱਜ ਦੀ ਸਟੋਰੀ ਆ, ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹੈਗਾ। ਬਾਕੀ ਸਾਰਿਆਂ ਨੂੰ ਪਤਾ ਹੀ ਆ ਵੀ ਸਿੱਖਾਂ ਦਾ ਰਹਿਣ ਸਹਿਣ ਸਾਰਾ ਕੁਝ ਕਿੱਦਾਂ ਦਾ ਹੁੰਦਾ, ਉਹ ਡਿਟੇਲ 'ਚ ਉਹ 'ਚ ਦੱਸਿਆ ਗਿਆ ਹੈਗਾ। ਬੇਕਰਸਫੀਲਡ ਤੋਂ ਮਨਪ੍ਰੀਤ ਕੌਰ, ਉਹਨਾਂ ਨੇ ਦੱਸਿਆ ਵੀ ਮੇਰਾ ਫਾਦਰ ਖੁਦ ਟਰੱਕਰ ਸੀ ਤੇ ਇਹ ਬਹੁਤ ਵੱਡਾ ਜਿਹੜਾ ਅਸਰ ਆ ਇਹਦੇ ਉੱਤੇ ਪੈ ਰਿਹਾ ਹੈਗਾ। ਪਰ ਦੂਸਰੇ ਪਾਸੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕੈਲੀਫੋਰਨੀਆ ਦਾ $40 ਮਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਆ ਉਹਨੂੰ ਰੋਕਤਾ ਵੀ ਤੁਸੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਲਾਓ ਤੇ ਹੋਰ ਵੀ ਜਿਹੜੀ ਫੰਡਿੰਗ ਆ ਉਹ ਅਸੀਂ ਰੋਕਾਂਗੇ। ਪਿਛਲੇ ਮਹੀਨੇ ਇਹਨੂੰ ਦੇਖਦੇ ਹੋਏ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ 17,000 ਦੇ ਕਰੀਬ ਕਮਰਸ਼ੀਅਲ ਡਰਾਈਵਰ ਲਾਇਸੈਂਸ ਰੀਵੋਕ ਕਰ ਦਿੱਤੇ ਸੀ। ਇਹ ਜਿਹੜੇ ਲਾਇਸੈਂਸ ਆ ਉਹ ਕੈਂਸਲ ਕਰ ਦਿੱਤੇ ਆ ਡੀਐਮਬੀ ਵੱਲੋਂ, ਕਿਉਂਕਿ ਉਹਨਾਂ ਦਾ ਜਿਹੜਾ ਐਕਸਪਾਇਰ ਟਾਈਮ ਆ ਜਿਹੜਾ ਉਹਨਾਂ ਦੇ ਕੋਲ ਲੀਗਲ ਵਰਕ ਆ ਉਹਦੇ ਨਾਲ ਮੈਚ ਨਹੀਂ ਕਰਦਾ ਹੈਗਾ। ਇਸੇ ਤਰ੍ਹਾਂ ਸਟੋਰੀ 'ਚ ਅੱਗੇ ਜਾ ਜਾ ਕੇ ਇੱਕ ਸੁਖਦੀਪ ਸਿੰਘ ਓਨਰ ਆ ਕੈਲੀ ਬ੍ਰਦਰਜ਼ ਟਰੱਕ ਲਾਈਨ ਦੇ। ਉਹਨਾਂ ਨੇ ਇਹ ਕਿਹਾ ਵੀ ਮੇਰੇ ਕੋਲ 60 ਟਰੱਕ ਆ ਜੋ ਮਰਸਟ ਦੇ ਵਿੱਚ 10 ਜਿਹੜੇ ਆਲਰੇਡੀ ਡਰਾਈਵਰ ਆ ਉਹ ਪਿਛਲੇ ਮਹੀਨੇ ਕੁਇਟ ਕਰ ਗਏ ਹੈਗੇ ਆ। ਕਹਿੰਦੇ ਵੀ ਅਸੀਂ ਜੌਬ ਨਹੀਂ ਕਰਨੀ ਹੈਗੀ। ਸੋ ਕਹਿੰਦੇ ਹਾਲਾਂਕਿ ਉਹਨਾਂ ਦੇ ਕੋਲ ਵੈਲਿਡ ਲਾਇਸੈਂਸ ਆ, ਵੈਲਿਡ ਵਰਕ ਪਰਮਿਟ ਆ, ਪਰ ਉਹ ਡਰ ਰਹੇ ਆ ਵੀ ਜੇ ਅਸੀਂ ਗਏ ਕਿਤੇ ਸਾਨੂੰ ਜਿਹੜੇ ਆ ਆਈਸ ਵਾਲੇ ਅਰੈਸਟ ਨਾ ਕਰ ਲੈਣਗੇ। ਤੇ ਉਹ ਕਹਿੰਦੇ ਵੀ ਅਸੀਂ ਹੁਣ ਟਰੱਕ ਨਹੀਂ ਡਰਾਈਵ ਕਰਨਾ ਹੈਗਾ। ਰੋਡੀਜ਼ ਟਰੱਕਿੰਗ ਕੰਪਨੀ ਦੇ 25 ਦੇ ਕਰੀਬ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਕੈਂਸਲੇਸ਼ਨ ਨੋਟਿਸ ਗਏ ਹੈਗੇ ਆ। ਤੇ ਕੰਪਨੀ ਵਾਲੇ ਕਹਿੰਦੇ ਵੀ ਹੁਣ ਅਸੀਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਡਾਲਰ ਆ ਉਹ ਹਰ ਮਹੀਨੇ ਲੂਜ਼ ਕਰ ਰਹੇ ਹੈਗੇ ਆ। ਜੀ। ਪਾਲਿਸੀ ਚੇਂਜਸ ਜਿਹੜੀਆਂ ਹੈਗੀਆਂ ਨਾਨ ਸਿਟੀਜ਼ਨ ਕਮਰਸ਼ੀਅਲ ਲਾਇਸੈਂਸ ਤੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਐਨਫੋਰਸਮੈਂਟ ਨੂੰ ਲੈ ਕੇ 4 ਲੱਖ ਦੇ ਕਰੀਬ ਜਿਹੜੇ ਕਮਰਸ਼ੀਅਲ ਡਰਾਈਵਰਸ ਆ ਆਉਣ ਵਾਲੇ ਜਿਹੜੇ 3 ਸਾਲਾਂ ਦੇ ਵਿੱਚ ਕਹਿੰਦੇ ਰਿਮੂਵ ਹੋ ਸਕਦੇ ਆ। ਜੇਵੀ ਹੰਟ ਨੇ ਇਹ ਦੱਸਿਆ, ਜਿਹੜੀ ਵਨ ਆਫ ਦਾ ਲਾਰਜੈਸਟ ਟਰੱਕਿੰਗ ਕੰਪਨੀ ਹੈਗੀ ਆ। ਸੋ ਬਹੁਤ ਸਾਡੀਆਂ ਕਾਲਾਂ ਵੀ ਬਹੁਤ ਸਾਰੀਆਂ ਆਉਂਦੀਆਂ, ਬਹੁਤ ਸਾਰੀਆਂ ਤੁਸੀਂ ਦੇਖੀਆਂ ਹੋਣੀਆਂ ਟਿਕਟੌਕ ਤੇ ਹੋਰ ਡਰਾਈਵਰਸ ਨੂੰ ਕਿੱਦਾਂ ਬਾਰ-ਬਾਰ ਜਿਹੜਾ ਪੁੱਛਿਆ ਜਾ ਰਿਹਾ ਹੈਗਾ ਇੰਗਲਿਸ਼ ਦੇ ਬਾਰੇ, ਹੋਰ ਬਹੁਤ ਖੜੇ ਨਾਨ ਕੀਤੇ ਜਾ ਰਹੇ। ਡੋਮਿਸਾਈਲ ਵਾਲਿਆਂ ਦੇ ਲਈ ਤਾਂ ਬੜਾ ਔਖਾ ਕੰਮ ਹੋਇਆ ਪਿਆ ਆ। ਹੁਣ ਕਈ ਲੋਕ ਤਾਂ ਦੱਸ ਰਹੇ ਆ ਵੀ ਬ੍ਰੋਕਰ ਉਹਨਾਂ ਨੂੰ ਲੋਡ ਵੀ ਨਹੀਂ ਦੇ ਰਹੇ। ਕਈ ਵੇਅਰ ਹਾਊਸ ਵਾਲੇ ਕਹਿੰਦੇ ਆ ਵੀ ਨਿਕਲ ਜਾਓ ਇੱਥੋਂ, ਬੜਾ ਕੁਝ ਹੋ ਰਿਹਾ। ਕਈ ਟਰੱਕਰਸ ਦੇ ਨਾਲ ਗੱਲ ਹੋ ਰਹੀ, ਉਹ ਕਹਿੰਦੇ ਵੀ ਸਕੇਲਾਂ ਤੋਂ ਇੰਨਾ ਡਰ ਲੱਗਣ ਲੱਗਾ ਹੋਇਆ ਵੀ ਉਹ ਡਰਾਈਵਿੰਗ ਉਸ ਹਿਸਾਬ ਦੇ ਨਾਲ ਕਰਦੇ ਵੀ ਜਦੋਂ ਸਕੇਲ ਬੰਦ ਹੁੰਦੀ ਉਦੋਂ ਨਿਕਲਣਾ। ਹੁਣ ਇਹ ਪਤਾ ਨਹੀਂ ਵੀ ਕਿੱਦਾਂ ਆ ਕਿਵੇਂ ਆ, ਪਰ ਉਹ ਆਪਣੇ ਮੂੰਹੋਂ ਇਹ ਗੱਲਾਂ ਜਿਹੜੀਆਂ ਉਹ ਦੱਸ ਰਹੇ ਵੀ ਸਕੈਜੂਲ ਉਸ ਹਿਸਾਬ ਦੇ ਨਾਲ ਉਹਨਾਂ ਨੇ ਬਣਾਏ ਆ।
ਇੱਕ ਚੀਜ਼ ਜਿਹੜੀ ਹੋਈ ਹੈ ਇਸ ਦੇ ਚੱਲਦਿਆਂ ELD ਵਾਲੇ ਕਈ ਲੋਕਾਂ ਨੇ ਬੰਦ ਕਰਤੀ ਆ, ਉਹ ਚੰਗੀ ਗੱਲ ਆ। ਉਹ ਪਹਿਲਾਂ ਹੀ ਖਤਰਨਾਕ ਕੰਮ ਸੀਗਾ, ਜਦੋਂ ਨੀਂਦਰੇ ਹੋ ਕੇ ਜਦੋਂ ਚਲਾਉਣਾ ਤਾਂ ਫਿਰ ਆਪ ਖਤਰੇ ਦੇ ਵਿੱਚ ਪੈਣਾ ਤੇ ਨਾਲ ਦੂਜਿਆਂ ਨੂੰ ਖਤਰੇ 'ਚ ਪਾਉਣਾ, ਉਹ ਤਾਂ ਗੱਲ ਪਹਿਲਾਂ ਹੀ ਗਲਤ ਸੀਗੀ। ਸੋ ਪਰ ਇਹ ਆ ਵੀ ਇਹਦੇ ਜਿਹੜੇ ਇਫੈਕਟ ਆ, ਰਿਪਲ ਇਫੈਕਟ ਨੇ ਇਸ ਪੂਰੇ ਕਹਿ ਲਓ ਵੀ ਮਾਮਲੇ ਦੇ, ਉਹ ਪੂਰੀ ਟਰੈਕਿੰਗ ਇੰਡਸਟਰੀ ਨੂੰ ਜਿਹੜੇ ਉਹ ਝੱਲਣੇ ਜਿਹੜੇ ਉਹ ਪੈ ਰਹੇ ਆ। ਹੁਣ ਆਪਣੀ ਕਮਿਊਨਿਟੀ ਦੇ ਤੇ ਬਹੁਤਾਤ ਜਿਹੜੇ ਟਰੱਕਰਸ ਆ ਉਹ ਇਸ ਕੈਟਾਗਰੀ ਦੇ ਅੰਡਰ ਜਿਹੜੇ ਉਹ ਆ ਜਾਂਦੇ ਆ। ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਨਹੀਂ, ਪਰ ਬਹੁਤੇ ਜਿਹੜੇ ਆ, ਖਾਸ ਕਰਕੇ ਜਿਹੜੇ ਲੇਟਲੀ ਪਿਛਲੇ ਕੁਛ ਕੁ ਸਾਲਾਂ 'ਚ ਜਿਹੜੇ ਆਏ ਆ, ਉਹ ਉਹੀ ਵਰਕ ਪਰਮਿਟ ਵਾਲਾ, ਲਾਇਸੈਂਸ ਵਾਲਾ। ਕੱਲ ਗੁਰਦੁਆਰਾ ਸਾਹਿਬ ਫਰੀਮੌਂਟ ਗਏ ਸੀਗੇ, ਜਿੱਥੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਕਾਨਫਰੰਸ ਉੱਥੇ ਕਰਵਾਈ ਗਈ ਸੀ। ਉੱਥੇ ਵੀ ਆਪਾਂ ਨੂੰ ਕਈ ਟਰੱਕਰ ਜਿਹੜੇ ਮਿਲੇ, ਉਹਨਾਂ ਨਾਲ ਵੀ ਇਹੀ ਸੀਗਾ ਅਜੇ ਤੱਕ, ਕਹਿੰਦੇ ਵੀ ਸਾਡਾ ਕੀ ਬਣੂਗਾ। ਥੋੜਾ ਜਿਹਾ ਹੀ ਜਿਹੜਾ ਉਹ ਡੇਟਸ ਦਾ ਉਸ ਦੇ ਵਿੱਚ ਫਰਕ ਆ। DMV ਕਿਤੇ ਕੁਛ ਕਹਿੰਦੀ ਆ, ਕਿਤੇ ਕੁਛ ਕਹਿੰਦੀ ਆ। ਜੇ ਤੁਸੀਂ ਉਹਨਾਂ ਕੋਲ ਇਹ ਲਾਇਸੈਂਸ ਲੈ ਜਾਂਦੇ ਆ, ਲੋਕ ਆਪਣੇ ਮੂੰਹੋਂ ਕਾਲ ਕਰਕੇ ਟਰੱਕਿੰਗ ਪ੍ਰੋਗਰਾਮ 'ਚ ਦੱਸਿਆ ਵੀ ਉਹ ਤਾਂ ਕਹਿੰਦੇ ਵੀ ਰੱਖ ਹੀ ਲੈਣਾ ਆ, ਦੂਜਾ ਦੇਖਾਂਗੇ ਕਿ ਦੇਣਾ ਕਿ ਨਹੀਂ। ਬੰਦੇ ਡਰਦੇ ਉਧਰ ਨੂੰ ਜਾਂਦੇ ਨਹੀਂ ਆ, ਫਿਰ ਫੋਨ ਤੇ ਗੱਲ ਕਰਦੇ ਆ, ਤੇ ਫੋਨ ਤੇ ਜਿੰਨੀ ਵਾਰੀ ਗੱਲ ਕਰਦੇ ਉਨੀ ਵਾਰੀ ਡਿਫਰੈਂਟ ਜਵਾਬ ਜਿਹੜਾ ਉਹਨਾਂ ਨੂੰ ਉੱਥੇ ਜਿਹੜਾ ਉਹ ਮਿਲ ਰਿਹਾ ਆ। NPR ਦੀ ਰਿਪੋਰਟ ਦੀ ਆਪਾਂ ਪਿਛਲੇ ਵੀਕ ਗੱਲ ਕੀਤੀ ਸੀ ਹਰਜੋਤ ਸਿੰਘ ਜੀ। NPR ਰਿਪੋਰਟ ਦੇ ਵਿੱਚ ਉਹ ਕਹਿ ਰਿਹਾ ਸੀਗਾ ਵੀ ਕਹਿੰਦੇ ਵੀ ਇਹ ਇੰਗਲਿਸ਼ ਪ੍ਰੋਫੀਸ਼ੀਐਂਸੀ ਜਾਂ ਨਾਨ ਡੋਮਿਸਾਈਲ ਵਾਲੇ ਮਸਲਾ ਘੱਟ ਲੱਗਦਾ ਆ, ਟਰੱਕਿੰਗ ਸੇਫਟੀ ਦਾ ਮਸਲਾ ਘੱਟ ਲੱਗਦਾ ਆ, ਤੇ ਇਹ ਇਮੀਗ੍ਰੇਸ਼ਨ ਰੇਟ ਜਿਹੜੀ ਉਹ ਜ਼ਿਆਦਾ ਲੱਗਦੀ ਆ, ਵੀ ਇਮੀਗ੍ਰੇਸ਼ਨ ਦਾ ਜਿਹੜਾ ਉਹ ਇਸ ਤੇ ਅਸਰ ਪਾਇਆ ਜਾਵੇ। ਇਹਨਾਂ ਸਾਰੀਆਂ ਚੀਜ਼ਾਂ 'ਚ ਹਰਜੋਤ ਸਿੰਘ ਜੀ ਗੱਲਾਂ ਹੋਰ ਚਿੱਥਣ ਵਾਲੀਆਂ ਆ। ਆਪਾਂ ਨੂੰ ਇਹ ਦੇਖਣਾ ਪੈਣਾ ਵੀ ਕਿਉਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। H1B ਦੇ ਉਲਟ ਪੂਰਾ ਪ੍ਰਚਾਰ ਚੱਲ ਰਿਹਾ, ਇਮੀਗ੍ਰੈਂਟਸ ਦੇ ਉਲਟ ਜਿਹੜਾ ਪ੍ਰਚਾਰ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ। ਇਹ ਕਿਤੇ ਨਾ ਕਿਤੇ ਸ਼ੱਕ ਪੈਂਦਾ ਹੈ, ਜਾਂ ਇਹ ਲੋਕਾਂ ਦੇ ਮਨਾਂ ਨੂੰ ਇਹ ਗੱਲ ਜੱਚ ਵੀ ਜਾਂਦੀ ਹੈ ਇਹ ਗੱਲ, ਵੀ ਕੀ ਇਹਨਾਂ ਦੇ ਕੋਲ ਅਜਿਹੀ, ਕਿਉਂਕਿ AI ਜਿੰਨੀ ਰਫ਼ਤਾਰ ਦੇ ਨਾਲ ਵੱਧ ਰਹੀ ਆ, ਤੇ ਜਿੱਦਾਂ ਉਹ AI ਪਲੱਸ ਰੋਬੋਟਿਕਸ, ਆਟੋਮੇਸ਼ਨ ਉਹ ਜਿਹੜੀ ਤੇਜ਼ ਹੋਈ ਆ ਨਾ, ਇੱਥੋਂ ਇਹ ਲੱਗ ਰਿਹਾ ਵੀ ਸ਼ਾਇਦ ਅਮਰੀਕਾ ਨੂੰ ਹੁਣ ਅੱਗੇ ਜਿਹੜੀ ਲੇਬਰ ਕਲਾਸ ਆ ਜਾਂ ਕੰਮ ਕਰਨ ਵਾਲੇ ਕਾਮਿਆਂ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਆ। ਤੇ ਜਿਹੜਾ ਪ੍ਰਸ਼ਾਸਨ ਆ, ਇਕਨੋਮਿਕ ਹਾਲਾਤਾਂ ਨੂੰ ਦੇਖਦੇ ਹੋਏ, ਉਹਨਾਂ ਨੇ ਆਪਣੇ ਵੋਟਰਸ ਨੂੰ, ਜਿਹੜੇ ਵੋਟਰ ਆ ਰਸਟ ਬੈਲਟ ਆ ਜਾਂ ਵਿਚਾਲੇ ਆ, ਮਿਡ ਵੈਸਟ ਆ, ਉੱਥੋਂ ਦੇ ਲੋਕਾਂ ਨੂੰ ਜਿਹੜੀ ਉਹ ਨੌਕਰੀ ਕਿੱਦਾਂ ਬਰਕਰਾਰ ਰਵੇ ਉਹਨਾਂ ਦੇ ਲਈ ਉਹਦਾ ਹੀਲਾ ਕਰਨਾ ਆ। ਉਸ ਪੂਰੇ ਜਿਹੜੇ ਤਾਮ-ਝਾਮ ਦੇ ਵਿੱਚ ਇਮੀਗ੍ਰੈਂਟਸ ਬਿਲਕੁਲ ਲਿਸਟ ਦੇ ਹੇਠਾਂ ਆ, ਲਿਸਟ ਤੋਂ ਬਾਹਰ ਵੀ ਜਿਹੜੇ ਉਹ ਆਪਾਂ ਉਹਨਾਂ ਨੂੰ ਮੰਨ ਸਕਦੇ ਆ। ਉਹਨਾਂ ਨੂੰ ਤੁਹਾਡੇ ਜਿਹੜੇ ਇਮੀਗ੍ਰੈਂਟਸ ਦੇ ਖਾਸ ਕਰਕੇ, ਜਿਹੜੇ ਇੱਥੇ ਗ੍ਰੀਨ ਕਾਰਡ ਦੀਆਂ, ਜਿਹੜੇ ਇੱਥੇ ਸਿਟੀਜ਼ਨ ਨਹੀਂ ਆ, ਉਹਨਾਂ ਨੂੰ ਜਿਹੜੇ ਉਹ ਕਿਸੇ ਕਹਿ ਲਓ ਵੀ ਖਾਤੇ 'ਚ ਨਹੀਂ ਪਾਉਂਦੇ। ਸੋ ਉਹਨਾਂ ਦੇ ਨਾਲ ਕੀ ਹੋ ਰਿਹਾ, ਉਹਨਾਂ ਦੀ ਲਾਈਵਲੀਹੁੱਡ ਦੇ ਨਾਲ ਕੀ ਹੋ ਰਿਹਾ ਆ, ਜਿਹੜੇ ਅਮਰੀਕਨ ਡ੍ਰੀਮ ਲੈ ਕੇ ਇੱਥੇ ਪਹੁੰਚੇ ਆ, ਉਹਨਾਂ ਦੇ ਨਾਲ ਕੀ ਹੋ ਰਿਹਾ, ਦੇ ਡੋਂਟ ਕੇਅਰ ਰਾਈਟ ਨਾਓ। ਇਹ ਚੀਜ਼ ਜਿਹੜੀ ਇਸ ਚੀਜ਼ ਤੋਂ ਪ੍ਰਤੀਤ ਹੋ ਰਹੀ ਆ ਵੀ ਇਹ ਇਦਾਂ ਲੱਗ ਰਿਹਾ ਆ ਵੀ AI, ਆਟੋਮੇਸ਼ਨ, ਇਹ ਬਹੁਤ ਸਾਰਾ ਜਿਹੜਾ ਇਸ ਟਾਈਮ ਜਿਹੜੀ ਖਿਚੜੀ ਜਿਹੜੀ ਉਹ ਬਣੀ ਪਈ ਆ, ਜਿਹਦੇ ਕਰਕੇ ਢਿੱਡ ਤੇ ਲੱਤ ਜਿਹੜੇ ਆ ਉਹਨਾਂ ਇਮੀਗ੍ਰੈਂਟਸ ਦੇ ਉੱਤੇ ਜਿਹੜੀ ਉਹ ਵੱਜ ਰਹੀ ਆ। ਸੋ ਇੱਥੇ ਇੱਕ ਚੀਜ਼ ਸੰਦੇਸ਼ ਸਾਰਿਆਂ ਦੇ ਲਈ ਬਰਾਬਰੀ ਆ ਵੀ ਭਾਈ ਆਪਾਂ ਨੂੰ ਵੀ AI ਦੇ ਨਾਲ ਲੈਸ ਹੋਣਾ ਪੈਣਾ, AI ਨੂੰ ਜਿਹੜਾ ਉਹ ਸਮਝਣਾ ਪੈਣਾ, AI ਦੀਆਂ ਤਕਨੀਕਸ ਨੂੰ ਅੰਡਰਸਟੈਂਡ ਕਰਕੇ ਉਹਦੇ ਵਿੱਚ ਆਪਣਾ ਜਿਹੜਾ ਕਰੀਅਰ ਆ ਹੋਰ ਪਾਸੇ ਬਣਾਉਣ ਵੱਲ ਨੂੰ ਜਿਹੜਾ ਉਹ ਨਾਲ ਸੋਚਣਾ ਪੈਣਾ ਆ। ਇਹ ਤਾਂ ਹੁਣ ਮਰਜ਼ੀ ਆ ਅਗਲਿਆਂ ਦੀ, ਇਹ ਤਾਂ ਆਪਾਂ ਨੂੰ ਮੰਨਣਾ ਹੀ ਪੈਣਾ ਆ ਵੀ ਕਿਹਨੂੰ ਉਹਨਾਂ ਨੇ ਰਹਿਣ ਦੀ ਇਜਾਜ਼ਤ ਦੇਣੀ ਹੈ, ਕਿਹਨੂੰ ਉਹਨਾਂ ਨੇ ਵੀਜ਼ਾ ਦੇਣਾ, ਇਹ ਤਾਂ ਉਸ ਮੁਲਕ ਦੇ ਉੱਤੇ ਜਿਹੜਾ ਡਿਪੈਂਡੈਂਟ ਆ। ਹਾਂ, ਅਦਾਲਤਾਂ ਦੇ ਵਿੱਚ ਇਹ ਕੇਸ ਜਾਣਗੇ, ਕੀ ਹੋਊਗਾ ਉਦੋਂ ਤੱਕ, ਕੀ ਫੈਸਲਾ ਹੁੰਦਾ, ਪਰ ਉਸ ਤੋਂ ਪਹਿਲਾਂ ਦਾ ਉਹਦੇ ਵਿਚਾਲੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਦੀ ਦਿਸ਼ਾ ਆ ਤੇ ਦਸ਼ਾ ਆ, ਉਹ ਇਹਨਾਂ ਫੈਸਲਿਆਂ ਦੇ ਨਾਲ ਜਿਹੜੀ ਉਹ ਬਦਲ ਰਹੀ ਆ ਤੇ ਬਦਲ ਚੁੱਕੀ ਆ। ਸੋ ਆਉਣ ਵਾਲਾ ਸਮਾਂ ਦੱਸੇਗਾ ਕੀ ਆ, ਪਰ ਇਹ ਚੀਜ਼ ਨੂੰ ਜਿਹੜਾ ਜ਼ਰੂਰ ਆਪਾਂ ਨੂੰ ਮੰਨਣਾ ਪੈਣਾ ਆ ਵੀ ਇਹਨਾਂ ਦੇ ਕੋਲ ਕੋਈ ਐਸੀ AI ਵਾਲੀ ਗਿੱਦੜ ਸਿੰਘੀ ਜਿਹੜੀ ਉਹ ਲੱਗੀ ਹੋਈ ਆ, ਜਿਹਦੇ ਨਾਲ ਇਹ ਲੱਗਦਾ ਆ ਵੀ ਇਹਨਾਂ ਨੂੰ ਇੰਨੇ ਜ਼ਿਆਦਾ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਨਹੀਂ ਆ। ਆਟੋਮੇਸ਼ਨ ਦੇ ਉੱਤੇ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਕੰਮ ਬਹੁਤ ਹੀ ਜੰਗੀ ਪੱਧਰ ਦੇ ਉੱਤੇ ਤੇ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਿਹਾ ਹੈਗਾ ਆ। ਜੀ, ਬਿਲਕੁਲ। ਹੁਣ ਤੁਸੀਂ ਦੇਖੋ ਵੀ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ, ਉਹਨਾਂ ਨੇ ਕੱਲ੍ਹ ਕਿਹਾ ਐਤਵਾਰ ਨੂੰ ਵੀ ਯੂਨਾਈਟਿਡ ਸਟੇਟਸ ਵਿਲ ਐਬਸੋਲੂਟਲੀ ਬੀ ਡਿਪੋਰਟਿੰਗ ਪੀਪਲ ਵਿਦ ਪੈਂਡਿੰਗ ਅਸਾਈਲਮ ਕਲੇਮਸ ਇਫ ਦੇ ਸ਼ੁੱਡ ਬੀ ਰਿਮੂਵਡ। ਸੋ ਉਹ ਕਹਿੰਦੇ ਵੀ ਜਿਨ੍ਹਾਂ ਦੇ ਪੈਂਡਿੰਗ ਹੈਗੇ ਆ ਅਸਾਈਲਮ ਕੇਸ, ਅਸੀਂ ਉਹਨਾਂ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜਿਹੜਾ ਆ ਡਿਪੋਰਟ ਕੀਤਾ ਜਾਵੇ, ਰਿਮੂਵ ਕੀਤਾ ਜਾਵੇ। ਸੋ ਇਹ ਐਤਵਾਰ ਨੂੰ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਕੱਲ੍ਹ।
ਸੋ ਜਿਹੜਾ ਮਾਹੌਲ ਜਿਹੜਾ ਹੈ ਤੁਹਾਡੇ ਸਾਹਮਣੇ ਹੀ ਆ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ। ਤੇ ਸਾਰਾ ਕੁਛ ਚੰਗਾ ਨਹੀਂ ਆ, ਜੇ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿਣਾ ਹੋਵੇ।